व्यूअर्स वेलकम बैक इन आवर प्रोग्राम जी डॉक्टर साहब अगले इशू तो पहला असं दर्शकों के ਸਰੋਤਿਆਂ ਨੇ ਫਿਰ ਦੁਬਾਰਾ ਦੱਸ ਦਈਏ व्यूअर्स ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜਿਆ ਤੇ ਇਸ ਨੂੰ ਅੱਤ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਜੋ ਸਾਡੇ ਪ੍ਰੋਗਰਾਮ ਦਾ ਸਮਾਂ ਸੀਮਾ ਹੈ 8:30 ਤੋਂ ਲੈ ਕੇ 9 ਵਜੇ ਤੱਕ ਹੈ। ਸੋ ਕੀਪ ਵਾਚਿੰਗ ਟੀਵੀ 84। ਥੈਂਕ ਯੂ ਸੋ ਮਚ ਜੀ ਡਾਕਟਰ ਸਾਹਿਬ। ਪਹਿਲੇ ਸੈਗਮੈਂਟ ਵਿੱਚ ਆਪਾਂ ਡਿਸਕਸ ਕੀਤਾ, ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝ ਪਾਈ ਕਿ ਪਾਕਿਸਤਾਨੀ ਪ੍ਰਧਾਨ ਮੰਤਰੀ ਇਮਰਾਨ ਖਾਨ ਦਾ ਜੋ ਪਹਿਲਾ ਇੰਟਰਵਿਊ ਸੀ ਵਾਸ਼ਿੰਗਟਨ ਪੋਸਟ ਨੂੰ, ਉਹ ਤੁਸੀਂ ਸਾਡੇ ਦਰਸ਼ਕਾਂ ਨਾਲ ਸਾਂਝਾ ਕੀਤਾ। ਸਾਡੇ ਦਰਸ਼ਕਾਂ ਨੂੰ ਆਈ ਹੋਪ ਪਸੰਦ ਵੀ ਆਇਆ ਹੋਏਗਾ, ਜਿਸ ਵਿੱਚ ਉਹਨਾਂ ਨੇ ਬੜੇ ਦਮਦਾਰ ਔਰ ਬੜੇ ਜ਼ੁਰਤ ਨਾਲ ਅਮਰੀਕਾ ਨੂੰ ਕਿਹਾ ਕਿ ਅਸੀਂ ਹੁਣ ਤੁਹਾਡੇ ਕਿਰਾਏ ਦੀ ਬੰਦੂਕ ਨਹੀਂ ਬਣਾਂਗੇ। ਸੋ ਹੁਣ ਅਸੀਂ ਚਾਹਾਂਗੇ ਜੋ ਅਗਲਾ ਇਸ਼ੂ ਹੈ ਅੱਜ ਦਾ ਅਹਿਮ, ਉਸ ਉੱਪਰ ਤੁਸੀਂ ਆਪਣੇ ਵਿਚਾਰ ਦਿਓ, ਕੀ ਕਹਿਣਾ ਚਾਹੋਗੇ? देखो ਅਸੀਂ ਜਦੋਂ ਕੈਨੇਡਾ ਦੇ ਕੰਟੈਕਸਟ ਕੁਝ ਦਿਨ ਪਹਿਲਾਂ ਗੱਲ ਕੀਤੀ ਔਰ ਜਿਹੜੀ ਉਹਨਾਂ ਦੀ ਪਾਰਲੀਮੈਂਟਰੀ ਇੰਟੈਲੀਜੈਂਸ ਕਮੇਟੀ ਦੀ ਰਿਪੋਰਟ ਜਿਹਦੇ ਜਿਹੜੇ 6 ਨੁਕਤੇ ਉਹਨਾਂ ਨੇ ਡੀਕਲਾਸੀਫਾਈ ਕਰਨ ਦੀ ਥਾਂ ਉਹਨਾਂ ਨੂੰ ਕਲਾਸੀਫਾਈ ਕਰ ਦਿੱਤਾ ਸੀ ਜੀ। ਔਰ ਇਹ ਖਾਸ ਤੌਰ ਤੇ ਕਮੇਟੀ ਹੋਣ ਚਾਹੀ ਜਦੋਂ ਜਸਟਿਨ ਟਰੂਡੋ ਦੀ ਵਿਜ਼ਿਟ ਦੇ ਦੌਰਾਨ ਭਾਰਤ ਦੀ ਜਿਹੜਾ ਖਾਸ ਤੌਰ ਤੇ ਸਿਕਿਉਰਿਟੀ ਕੋਲੈਪਸ ਹੋਇਆ। ਅਟਵਾਲ ਨਾਂ ਦਾ ਇੱਕ ਕ੍ਰਿਮੀਨਲ ਬੈਕਗਰਾਉਂਡ ਦਾ ਬੰਦਾ ਕਿਵੇਂ ਇੰਡੀਅਨ ਇੰਟੈਲੀਜੈਂਸ ਏਜੰਸੀਆਂ ਨੇ ਜਿਹੜਾ ਉਸ ਸਾਰੇ ਡਿਨਰ ਦੇ ਵਿੱਚ ਸ਼ਾਮਲ ਕਰ ਦਿੱਤਾ ਹਾਈ ਕਮਿਸ਼ਨ, ਜਿਹਦੇ 'ਚ ਉਹਨੇ ਜਸਟਿਨ ਟਰੂਡੋ ਦੀ ਵਾਈਫ ਦੇ ਨਾਲ ਫਸਟ ਲੇਡੀ ਨਾਲ ਪਿਕਚਰ ਵੀ ਲਵਾਈ ਜੀ। ਔਰ ਫਿਰ ਇੱਕਦਮ ਇੰਡੀਅਨ ਇੰਟੈਲੀਜੈਂਸ ਜਿਹਦਾ ਇਹ ਸਾਰਾ ਆਪਰੇਸ਼ਨ ਸੀ ਉਹਨਾਂ ਨੇ ਇਸ ਨੂੰ ਆਮ ਕਰਕੇ ਪਿਕਚਰ ਨੂੰ ਔਰ ਦੂਸਰਾ ਇਸ ਤੇ ਪ੍ਰੋਪੇਗੇਟ ਕੀਤਾ ਕਿ ਦੇਖੋ ਜਸਟਿਨ ਟਰੂਡੋ ਖਾਲਿਸਤਾਨੀਆਂ ਦੀ ਮਦਦ ਕਰਦਾ ਕਿਉਂਕਿ ਉਹ ਕ੍ਰਿਮੀਨਲ ਬੈਕਗਰਾਉਂਡ ਦਾ ਬੰਦਾ ਸੀ ਜੀ। ਸੋ ਕੁੱਲ ਮਿਲਾ ਕੇ ਹਾਲਾਂ ਉਸ ਰਿਪੋਰਟ 'ਚ ਕਾਫੀ ਕੁਝ ਲੁਕੋਇਆ ਗਿਆ, ਪਰ ਇੱਕ ਗੱਲ ਉਹਦੇ 'ਚੋਂ ਸਾਹਮਣੇ ਆਈ ਕਿ ਇਹ ਜਿਹੜਾ ਇੰਡੀਅਨ ਇੰਟੈਲੀਜੈਂਸ ਹੈ ਇਸ ਦੀ ਇੰਟਰਫੀਰੈਂਸ ਕਾਫੀ ਜ਼ਿਆਦਾ ਹੈ ਕੈਨੇਡਾ ਦੇ ਮਾਮਲਿਆਂ 'ਚ। ਔਰ ਇਹਨਾਂ ਦੇ ਹਾਈ ਕਮਿਸ਼ਨ ਓਟਵਾ 'ਚ ਹੋਏ, ਇਹਨਾਂ ਦੇ ਕੌਂਸੂਲੇਟ ਵੈਨਕੂਵਰ ਔਰ ਟੋਰਾਂਟੋ 'ਚ ਇਹ ਬਹੁਤ ਜ਼ਿਆਦਾ ਜਿਹੜਾ ਕੈਨੇਡੀਅਨ ਸਿੱਖਾਂ ਦੇ ਮਾਮਲਿਆਂ 'ਚ ਵੀ ਦਖਲਅੰਦਾਜ਼ੀ ਕਰਦੇ ਨੇ। ਔਰ ਇਹਦੇ ਨਾਲ ਇਹ ਵੀ ਸਾਬਤ ਹੋਇਆ ਕਿ ਈਵਨ ਗਵਰਨਮੈਂਟ ਲੈਵਲ ਦੇ ਉੱਤੇ ਵੀ ਕਿਵੇਂ ਕੈਨੇਡੀਅਨ ਡਿਸੀਜਨ ਮੇਕਿੰਗ ਨੂੰ ਔਰ ਕੈਨੇਡਾ ਦੀਆਂ ਇੰਟਰਨਲ ਅਫੇਅਰਸ ਦੇ ਵਿੱਚ ਵੀ ਇਹ ਕਰ ਰਹੇ ਨੇ। ਸੋ ਜ਼ਾਹਰਾ ਤੌਰ ਦੇ ਉੱਤੇ ਅਸੀਂ ਤਾਂ ਹਮੇਸ਼ਾ ਤੋਂ ਹੀ ਜਦੋਂ ਈਵਨ 에ਅਰ ਇੰਡੀਆ ਡਿਜ਼ਾਸਟਰ ਦੀ ਗੱਲ ਵੀ ਹੁੰਦੀ ਹੈ ਕਿ ਔਰ ਇਹ ਗੱਲ ਸੌਫਟ ਟਾਰਗੇਟ ਦੇ ਜਿਹੜੇ ਰਾਈਟਰਸ ਨੇ ਉਹਨਾਂ ਨੇ ਜ਼ਾਹਿਰ ਕਸ਼ਮੀਰੀ ਔਰ ਮੈਕਐਂਡਰਿਊ ਉਹਨਾਂ ਨੇ ਕਿਹਾ ਸੀ ਕਿ ਵੀ ਜਿਹੜਾ ਟੇਕ ਦਾ ਬੱਸਿਸ ਟੂ ਦਾ ਹਾਈ ਕਮਿਸ਼ਨ ਐਂਡ ਕੌਂਸੂਲੇਟਸ ਔਰ ਉੱਥੋਂ ਤੁਹਾਨੂੰ ਬੱਸਾਂ ਭਰ ਕੇ ਮਿਲਣਗੀਆਂ ਆਣਗੇ ਜਿਨ੍ਹਾਂ ਲੋਕਾਂ ਨੇ ਸਾਰਾ 에ਅਰ ਇੰਡੀਆ ਨੂੰ ਪਲਾਨ ਕੀਤਾ। ਇਹ ਵੱਖਰੀ ਗੱਲ ਹੈ ਕਿ ਡਿਪਲੋਮੈਟਿਕ ਕਮਿਊਨਿਟੀ ਵੀ ਔਰ ਸ਼ਾਇਦ RCMP ਦੀ ਆਪਣੀ ਫੇਲਿਅਰ ਵੀ ਰਹੀ ਉਸ ਮਾਮਲੇ 'ਚ ਵੀ ਔਰ ਹੁਣ ਵੀ ਕਿ ਉਹਨਾਂ ਨੇ ਖੁੱਲ੍ਹ ਕੇ ਜਿਹੜਾ ਉਹ ਇੰਡੀਅਨਸ ਨੂੰ, ਕਿਉਂਕਿ ਇਹ ਐਸੇ ਮੈਨੀਪੂਲੇਟਿਵ ਨੇ ਔਰ ਜਿਹੜੀ ਇੰਡੀਅਨ ਇੰਟੈਲੀਜੈਂਸ ਏਜੰਸੀ ਰॉ ਹੈ ਉਹਨੂੰ ਅੰਡਰ ਐਸਟੀਮੇਟ ਨਹੀਂ ਕਰਨਾ ਚਾਹੀਦਾ ਜੀ। ਇਹ KGB ਨੇ ਟ੍ਰੇਨਡ ਕੀਤਾ ਹੋਇਆ ਸੋਵੀਅਤ ਯੂਨੀਅਨ ਨੇ, ਤੇ ਜੇ ਇਜ਼ਰਾਈਲੀ ਮੋਸਾਦ ਜਾਂ ਅਮਰੀਕਨ CIA ਜਾਂ ਈਵਨ ਪਾਕਿਸਤਾਨ 'ਚ ਵੀ ISI ਸਟੇਟ ਆਫ ਦਾ ਆਰਟ ਉਹਨਾਂ ਦੀ ਏਜੰਸੀ ਹੈ। ਸੋ ਰॉ ਜਿਹੜੀ ਹੈ ਇਹਨਾਂ ਦੀ ਟ੍ਰੇਨਿੰਗ KGB ਦੇ ਥੱਲੇ ਹੈ ਔਰ ਇਹ ਬਾਹਰ ਇਹਨਾਂ ਨੇ ਕਿਉਂਕਿ ਸਿੱਖਾਂ ਨੂੰ ਦਬਾਉਣਾ ਹੈ ਔਰ ਇਹਨਾਂ ਸਾਰੇ ਮੁਲਕਾਂ 'ਚ ਹੀ ਅਮਰੀਕਾ ਹੋਏ, ਕੈਨੇਡਾ ਹੋਏ, ਇੰਗਲੈਂਡ ਹੋਏ, ਆਸਟ੍ਰੇਲੀਆ ਹੋਏ, ਨਿਊਜ਼ੀਲੈਂਡ ਹੋਏ, ਹੁਣ ਜਰਮਨੀ ਵੀ, ਇਹਨਾਂ ਸਾਰਿਆਂ ਦੇ ਵਿੱਚ ਰॉ ਦੇ ਸੈੱਲ ਬਹੁਤ ਐਕਟਿਵ ਨੇ ਔਰ ਵਿਦਨ ਵੀ ਇਹਨਾਂ ਨੇ ਕਮਿਊਨਿਟੀ 'ਚ ਵੀ ਘੁਸਪੈਠ ਕੀਤੀ ਹੋਈ ਹੈ। ਸੋ ਹੁਣ ਜਿਹੜੀ ਇਸ ਸਿਕਿਉਰਿਟੀ ਰਿਪੋਰਟ ਦੀਆਂ ਹੋਰ ਵੀ ਵੇਰਵੇ ਸਾਹਮਣੇ ਆ ਰਹੇ ਨੇ ਕਿ ਜਦੋਂ ਇਹ ਸਾਰੇ ਇਸ ਅਟਵਾਲ ਦੇ ਬਾਰੇ ਕੈਨੇਡੀਅਨ ਇੰਟੈਲੀਜੈਂਸ ਚੀਫ ਨੇ ਅਜੀਤ ਡੋਵਲ ਨੂੰ ਮੇਲ ਲਿਖੀ ਕਿਉਂਕਿ ਉਹਦੇ ਬਾਰੇ ਡਬਲ ਕਨਫਰਮ ਕਰਨਾ ਚਾਹੁੰਦੇ ਸੀ ਕਿ ਵੀ ਇਹਨੂੰ ਤੁਸੀਂ ਬਲੈਕ ਲਿਸਟ ਪਾਇਆ ਹੋਇਆ ਸੀ, ਕਿਵੇਂ ਉਹਨੂੰ ਕੱਢਿਆ। ਤੇ ਉਸ ਪੀਰੀਅਡ ਦੇ ਵਿੱਚ ਡੋਵਲ ਨੇ ਜਵਾਬ ਹੀ ਨਹੀਂ ਦਿੱਤਾ। ਸੋ ਜ਼ਾਹਰ ਹੈ ਕਿ ਜਦੋਂ ਅਸੀਂ ਗੱਲ ਅਜੀਤ ਡੋਵਲ ਦੀ ਕਰਦੇ ਹਾਂ ਕਿ ਭਾਈ ਕਿਵੇਂ ਉਹ ਮਾਸਟਰ ਮਾਈਂਡ ਹੈ ਇਸ ਵੇਲੇ ਹਰ ਆਪਰੇਸ਼ਨ ਦਾ, ਔਰ ਇਹ ਖਬਰ ਸੀ ਜਿਹੜੀ ਆਈ ਭਾਰਤੀ ਮੀਡੀਆ 'ਚ ਵੀ ਲੱਗੀ, ਕੈਨੇਡੀਅਨ ਪੈਨਲ ਰਿਪੋਰਟ ਸੇਜ਼ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਡੋਵਲ did not respond to NSIA mails about Adwal. Or the raging controversy over Indian Jaspal Singh Atwal's Canadian Prime Minister Justin Trudeau's February India visit has taken a new turn with the findings of Canadian National Security and Intelligence Committee of Parliamentarians indicating that Prime Minister's then National Security and Intelligence Advisor had shot 2 emails to India's National Security Advisor Ajit Doval about Atwal, but did not get any response
from the NSA chief। 2 ईमेल्स लिखिया उन्हें, कोई जवाब नहीं दिता जी। फिर उन्होंने अटवाल, जसपाल अटवाल के भाई वो कन्विक्ट होया सी इस गल दे लई। और ये देखदे होया कि भी ਜਿਹੜਾ ਕੈਨੇਡੀਅਨ ਹਾਈ ਕਮਿਸ਼ਨ ਨਿਊ ਦਿੱਲੀ ਨੇ ਐਂਡ ਵਾਸ ਡਬਡ ਐਜ਼ ਅ ਪੋਟੈਂਟ ਸਿਕਿਉਰਿਟੀ ਰਿਸਕ ਟੂ ਦਾ ਪੀਐਮ, ਇਹ ਸੀ ਉਹਦੇ ਉੱਤੇ। ਲੇਕਿਨ ਇਹਦੇ ਬਾਵਜੂਦ ਉਹ ਕਿਵੇਂ ਵਿੱਚ ਵੜ ਗਿਆ? ਡੋਵਲ ਦਾ ਰਿਪੋਰਟ ਸੁਜੈਸਟਡ ਹੈਡ ਅਕੰਪਨੀ ਟਰੂਡੋ during his week-long India trip which had taken off on February 17। ਔਰ ਡੋਵਲ ਜਿਹੜਾ ਹੈ ਉਹ ਟਰੂਡੋ ਦੇ ਟ੍ਰਿਪ ਦੇ ਨਾਲ ਹੈ। ਕੈਨੇਡਾ ਦਾ ਸਿਕਿਉਰਿਟੀ ਚੀਫ ਲਿਖ ਰਿਹਾ ਕਿ ਵੀ ਇਹਦੇ ਬਾਰੇ ਦੱਸੋ, ਸਿਕਿਉਰਿਟੀ ਕਲੀਅਰੈਂਸ ਹੈ ਕਿ ਨਹੀਂ, ਕਿਵੇਂ? ਡੋਵਲ ਜਵਾਬ ਹੀ ਨਹੀਂ ਦੇ ਰਿਹਾ। ਸੋ ਇਹਦੇ ਤੋਂ ਹੋਰ ਕੀ ਵੱਡਾ ਸਬੂਤ ਚਾਹੀਦਾ ਹੈ ਕਿ ਵੀ ਇਹ ਇੰਡੀਅਨ ਇੰਟੈਲੀਜੈਂਸ, ਹਾਲਾਂ ਪਹਿਲੀ ਰਿਪੋਰਟ 'ਚ ਉਹਨੇ ਕਿਹਾ ਸੀ ਰੋਗ ਐਲੀਮੈਂਟਸ ਇਨ ਦਾ ਇੰਡੀਅਨ ਐਮਬੈਸੀ। ਹੁਣ ਜਿਹੜਾ ਇਹ ਸਾਰੇ ਚੋਂ ਬੜਾ ਕਲੀਅਰ ਹੋਇਆ ਕਿ ਵੀ the then NSIA chief Daniel Jean, the report said, had inquired via email whether he and Dowell could meet during the event, had also left his phone numbers but didn't got any response from NSA। फिर another mail उन्हें February 22 ਨੂੰ ਭੇਜੀ। The report suggested had inquired about Adval's background, who was not a part of Canada's official delegation। Again, the report said Dowell had not responded। ਸੋ ਜ਼ਾਹਰਾ ਤੌਰ ਦੇ ਉੱਤੇ ਹੁਣ ਇਸ ਸਾਰੇ ਤੋਂ ਬਾਅਦ ਕੋਈ ਭੁਲੇਖਾ ਨਹੀਂ ਰਹਿ ਜਾਂਦਾ। ਦੂਸਰੀ ਗੱਲ ਜਿਹੜੀ ਸਾਰੇ ਚੋਂ ਆਈ ਕਿ ਕਿਵੇਂ ਈਵਨ ਸਰਟਨ ਮੀਡੀਆ ਰਿਪੋਰਟਸ ਵਰ ਐਗਜ਼ੈਜਰੇਟਿੰਗ ਇਨਫੋਰਮੇਸ਼ਨ ਅਬਾਊਟ ਅਟਵਾਲ ਐਟ ਦਾ ਬਿਹੈਸਟ ਆਫ ਹਿਸ ਸੈਕਸ਼ਨ ਆਫ ਇੰਡੀਅਨ ਇੰਟੈਲੀਜੈਂਸ ਸੈਟ ਅਪ ਸੇਇੰਗ ਅਟਵਾਲ ਵਾਜ਼ ਆਲਰੇਡੀ ਰਿਮੂਵਡ ਫਰਮ ਇੰਡੀਅਨ ਬਲੈਕ। ਉਹਨਾਂ ਨੇ ਕਿਹਾ ਜੀ ਇੱਕ ਪਾਸੇ ਉਹਨਾਂ ਨੇ ਇਹ ਅਟਵਾਲ ਵਾਲਾ ਜਸਪਾਲ ਅਟਵਾਲ ਨੂੰ ਵਿੱਚ ਵਾੜਿਆ ਔਰ ਡੋਵਲ ਨੇ ਕੈਨੇਡੀਅਨ ਸਿਕਿਉਰਿਟੀ ਚੀਫ ਨੂੰ ਦੀਆਂ ਈਮੇਲਸ ਨੂੰ ਰਿਸਪੌਂਡ ਨਹੀਂ ਕੀਤਾ। ਦੂਸਰੇ ਪਾਸੇ ਉਹਨਾਂ ਨੇ ਮੀਡੀਆ ਨੂੰ ਜਿਹੜੀ ਮਿਸ ਇਨਫੋਰਮੇਸ਼ਨ ਫੀਡ ਕੀਤੀ ਕਿ ਜੀ ਕਿੰਨਾ ਵੱਡਾ ਪੋਟੈਂਸ਼ੀਅਲ ਰਿਸਕ ਤੇ ਇਹ ਉਹ, ਔਰ ਉਹ ਸਾਰਾ ਈਵਨ ਕੈਨੇਡੀਅਨ ਜਿਹੜਾ ਕੰਜ਼ਰਵੇਟਿਵ ਮੀਡੀਆ ਹੈ ਉਹਨੂੰ ਵੀ ਕਿਵੇਂ ਉਹਨਾਂ ਨੇ ਲਿਆ। ਔਰ ਇਹ ਡੋਵਲ ਦੇ ਹਵਾਲੇ ਨਾਲ ਹੀ ਅਸੀਂ ਦੇਖ ਰਹੇ ਹਾਂ ਕਿ ਹੁਣ ਇੱਕ ਬੜਾ ਜਿਹਦਾ ਚਰਚਾ ਹੋਇਆ ਹੈ ਕਿ ਜੀ ਮਿਸਟਰ ਮਾਈਕਲ ਜਿਹੜਾ ਕਿ ਆਗਸਟਾ ਵੈਸਟਲੈਂਡ ਵੈਰੀ VIP ਹੈਲੀਕਾਪਟਰਸ ਪਰਚੇਜ਼ ਡੀਲ 3600 ਕਰੋੜ ਰੁਪਏ ਦੀ ਉਹਦੇ ਥੱਲੇ ਉਹਨੂੰ UAE ਤੋਂ ਐਕਸਟ੍ਰਾਡਾਈਟ ਕੀਤਾ। ਔਰ ਕਿਉਂਕਿ ਐਨ ਜਦੋਂ ਕਿ ਰਾਜਸਥਾਨ ਮੱਧ ਪ੍ਰਦੇਸ਼ 'ਚ ਮੋਦੀ ਕੈਂਪੇਨਿੰਗ ਕਰ ਰਿਹਾ ਸੀ ਕਿ ਅਗਸਟਾ ਹੈਲੀਕਾਪਟਰ ਡੀਲ ਹੈ ਜਿਹਦੇ ਸੋਨੀਆ ਗਾਂਧੀ ਦਾ ਨਾਮ ਵੀ ਬੋਲਦਾ ਹੈ। ਸੋ ਹੁਣ ਆਪਣੇ ਜਿਹੜੇ ਨੀਰਵ ਮੋਦੀ, ਲਲਿਤ ਮੋਦੀ, ਸਾਰੇ ਚੋਰ ਮੋਦੀ, ਉਹਨਾਂ ਨੂੰ ਬਚਾਉਣ ਦੇ ਲਈ ਉਹ ਲੋਕਾਂ 'ਚ ਹੁੰਦਾ ਰਫੇਲ ਡੀਲ ਵੱਡੀ ਡੀਲ ਬਣੀ ਹੈ। ਹੁਣ ਜਦੋਂ ਤੁਸੀਂ ਡਾਈਵਰਟ ਕਰਨਾ ਕੋਈ ਨਵੀਂ ਗੱਲ ਕਰ ਦਿਓ ਔਰ ਉਹਦੇ 'ਚ ਉਹਨਾਂ ਨੇ ਇਸ ਨੂੰ ਮਾਈਕਲ ਨੂੰ ਜਿਹੜਾ ਬ੍ਰਿਟਿਸ਼ ਸਿਟੀਜ਼ਨ ਹੈ ਉੱਥੋਂ ਐਕਸਟ੍ਰਾਡਾਈਟ ਕੀਤਾ। ਔਰ ਮੋਦੀ ਜਿਹੜਾ ਆਪਣੇ ਐਨ ਕੀਤਾ ਵੀ ਉਦੋਂ ਜਦੋਂ ਚੋਣ ਪ੍ਰਚਾਰ ਮੋਦੀ ਕਰ ਰਿਹਾ ਉਹਨੇ ਕਿਹਾ ਜੀ ਦੇਖੋ ਸੋਨੀਆ ਗਾਂਧੀ ਔਰ ਇਹ ਸਾਰੇ ਇਨਵੋਲਵ ਨੇ ਔਰ ਹੁਣ ਇਹ ਮਿਡਲਮੈਨ ਬੋਲੇਗਾ ਔਰ ਇਹ ਜਿਹੜਾ ਇਹ ਭੇਤ ਸਾਹਮਣੇ ਬਾਹਰ ਆਣਗੇ। ਔਰ ਜਿਹੜੀ ਗੱਲ ਅਸੀਂ ਉਦੋਂ ਡੋਵਲ ਦੀ ਕਰਦੇ ਹਾਂ ਕਿ ਵੀ ਕਿਵੇਂ ਇਹਨੇ ਹੀ ਸਾਰਾ ਪਾਸਾ ਟੇਕ ਓਵਰ ਕੀਤਾ ਹੋਇਆ ਇੱਕ। ਔਰ ਈਵਨ CBI ਹਾਲਾਂ ਐਕਸਟ੍ਰਾਡਾਈਟ ਕਰਾਣਾ ਜਾਂ ਕਰਨਾ ਨੈਸ਼ਨਲ ਸਿਕਿਉਰਿਟੀ ਐਡਵਾਈਜ਼ਰ ਦਾ CBI ਦੇ ਇੰਟਰਫੇਰੈਂਸ ਕੋਈ ਰੋਲ ਨਹੀਂ ਹੈ। ਔਰ ਪਹਿਲਾਂ ਹੀ ਇਹ ਸਾਹਮਣੇ ਆ ਚੁੱਕਾ ਹੈ ਕਿ ਮਿਸਟਰ ਅਲੋਕ ਵਰਮਾ ਔਰ ਅਸਥਾਨਾ ਜਿਹੜੇ CBI ਦੇ ਡਾਇਰੈਕਟਰ ਐਂਡ ਕੋ ਡਾਇਰੈਕਟਰ ਨੇ ਉਹਨਾਂ ਦੀ ਲੜਾਈ ਇਸ ਲਈ ਹੈ ਕਿ ਅਜੀਤ ਡੋਵਲ ਨੇ ਜਿਹੜਾ ਉੱਥੇ ਇੰਟਰਫੇਅਰ ਵੀ ਕੀਤਾ ਔਰ ਅਸਥਾਨਾ ਗੁਜਰਾਤ ਕਾਡਰ ਦਾ IPS ਜਿਹਨੇ ਜਿਹੜਾ ਮੋਦੀ ਔਰ ਅਮਿਤ ਸ਼ਾਹ ਨੂੰ ਪ੍ਰੋਟੈਕਟ ਕੀਤਾ ਗੁਜਰਾਤ ਦੇ ਉਹਨਾਂ ਦੇ ਦੌਰ ਦੇ ਵਿੱਚ। ਹੁਣ ਇੱਕ ਪਾਸੇ ਉੱਥੇ ਇੰਟਰਫੇਅਰ ਉਹ ਕੇਸ ਸੁਪਰੀਮ ਕੋਰਟ ਦੇ ਸਾਹਮਣੇ ਆ, ਉਹਦੀ ਹੀਅਰਿੰਗ ਹੋ ਗਈ ਹੈ ਸ਼ਾਇਦ 11 ਦਸੰਬਰ ਨੂੰ ਫੈਸਲਾ ਜਸਟਿਸ ਰੰਜਨ ਗੋਗੋਈ ਨੇ ਚੀਫ ਜਸਟਿਸ ਨੇ ਸੁਣਾਉਣਾ ਔਰ ਰਿਜ਼ਰਵ ਰੱਖ ਲਿਆ। ਉਹਦੇ 'ਚ ਵੀ ਡੋਵਲ ਦਾ ਨਾਂ ਹੈ। ਪਰ ਅੱਜ ਜਿਹੜੀ ਖਬਰ ਹੈ ਕਿ ਈਵਨ ਇਸ ਮੁੱਦੇ ਦੇ ਉੱਤੇ ਵੀ ਮਾਈਕਲ ਦੀ ਐਕਸਟ੍ਰੈਡੀਸ਼ਨ ਔਰ ਸਾਰੇ ਦਾ ਜਿਹੜਾ ਉਹਦਾ ਫੁੱਟਪ੍ਰਿੰਟ ਹੈ ਉਹ ਸਾਰਾ ਅਜੀਤ ਡੋਵਲ ਨੇ ਤਿਆਰ ਕੀ। ਖਬਰ ਹੈ CBI asks for more trouble by letting Ajit Doval guide it in Christian Michael extradition ਕਿ ਵੀ ਇਹ ਜਿਹੜਾ ਇਹ ਇਹਨੂੰ ਮਾਈਕਲ ਦੀ ਜਿਹੜੀ ਹੈ ਕ੍ਰਿਸਚੀਅਨ ਜੇਮਸ ਮਾਈਕਲ ਉਹਦੀ ਐਕਸਟ੍ਰੈਡੀਸ਼ਨ ਦੇ ਵਿੱਚ ਵੀ ਅਜੀਤ ਡੋਵਲ ਨੇ ਮੇਨ ਰੋਲ ਪਲੇ ਕੀਤਾ ਹੈ। Should the National Security Advisor be working with the CBI, the country's premier investigation agency, to secure the extradition of a foreign national in a defense corruption scandal that is more political than any security implication? ਬਈ ਇਹਦੇ 'ਚ ਤਾਂ ਉਹਦਾ ਰੋਲ ਹੀ ਨਹੀਂ ਹੈ। ਉਹਨਾਂ ਨੇ ਕਿਹਾ ਕਿ and if Ajit Doval indeed crossed that line and got involved, what message has the CBI sent by acknowledging his role, considering a senior CBI officer just weeks earlier accused Doval of influencing probes in the CBI? और आलोक वर्मा ने ठीक किया
ਉਹਨੇ ਸੁਪਰੀਮ ਕੋਰਟ 'ਚ ਕਿਹਾ, ਜਿਹੜਾ ਡਾਇਰੈਕਟਰ ਸੀ ਸੀਬੀਆਈ ਦਾ, ਜੀ। ਕਿ ਮੇਰੇ ਤਾਂ ਬਸ ਵਿਜ਼ਿਟਿੰਗ ਕਾਰਡ ਦੇ ਉੱਤੇ ਹੀ ਲਿਖਿਆ ਹੋਇਆ ਵੀ ਮੈਂ ਸੀਬੀਆਈ ਦਾ ਡਾਇਰੈਕਟਰ ਹਾਂ, ਬਸ ਇੰਨਾ। ਮਤਲਬ ਇਹ ਹੈ ਕਿ ਇਹ ਸਾਰਾ ਆਪਰੇਸ਼ਨ ਜਿਹੜਾ ਹੈ ਸੀਬੀਆਈ ਦਾ ਅਜੀਤ ਡੋਵਲ ਰਨ ਕਰ ਰਿਹਾ, ਔਰ ਇਹ ਹੁਣ ਆਗਸਟਾ ਵੈਸਟਲੈਂਡ ਵਾਲਿਆਂ 'ਚ ਇਸ ਮਿਸਟਰ ਮਾਈਕਲ ਕ੍ਰਿਸਚਨ ਦਾ ਜਿਹੜਾ, ਇਹਦੇ 'ਚ ਵੀ ਅਜੀਤ ਡੋਵਲ ਦਾ ਰੋਲ ਹੈ। ਸੋ ਜ਼ਾਹਰ ਹੈ ਕਿ ਵੀ ਇਹ ਜਿਹੜੇ ਲੋਕ ਬਲੇਮ ਕਰਦੇ ਨੇ ਪਾਕਿਸਤਾਨ ਨੂੰ ਕਿ ਜੀ ਉਹ ਆਈਐਸਆਈ ਕਰ ਰਹੀ ਹੈ, ਫੌਜੀ ਚੀਫ ਉੱਥੇ ਕਿਵੇਂ ਪਹੁੰਚ ਗਿਆ ਕਰਤਾਰਪੁਰ ਕੋਰੀਡੋਰ ਤੇ, ਤੁਸੀਂ ਆਪਣਾ ਹਾਲ ਦੇਖ ਲਓ ਵੀ ਤੁਹਾਡੀਆਂ ਇਨਵੈਸਟੀਗੇਟਿਵ ਏਜੰਸੀਜ਼ ਔਰ ਇਹ ਸਾਰੀਆਂ ਜਿਹੜੀਆਂ ਨੇ ਉਹਨਾਂ ਨੂੰ ਤੁਹਾਡਾ ਇਹ ਜਿਹੜਾ ਜਸੂਸ ਰਨ ਕਰ ਰਿਹਾ ਅਜੀਤ ਡੋਵਲ, ਕੁਲਭੂਸ਼ਣ ਯਾਦਵ ਦਾ ਵੀ ਰਿਲੇਟਿਵ ਜਿਹੜਾ ਫੌਜੀ ਚੀਫ ਵਿਪਨ ਰਾਵਤ, ਉਹ ਵੀ ਇਹਨੇ ਲਵਾਇਆ ਉਹਨੂੰ। ਸੋ ਕੁੱਲ ਮਿਲਾ ਕੇ ਇਨਫੈਕਟ ਇੰਡੀਆ ਇਸ ਵੇਲੇ ਆਰਐਸਐਸ ਦੇ ਥੱਲੇ ਇਹਨੂੰ ਡਾਇਰੈਕਟ ਜਿਹੜਾ ਅਜੀਤ ਡੋਵਲ ਜਿਹੜਾ ਖੁਦ ਆਰਐਸਐਸ ਮੈਨ ਹੈ ਉਹ ਰਨ ਕਰ ਰਿਹਾ। ਸੋ ਇਹ ਹਕੀਕਤ ਹੈ, ਇਹਦੇ ਚ ਹੁਣ ਇਹਨਾਂ ਸਬੂਤਾਂ ਤੋਂ ਬਾਅਦ ਹੋਰ ਕੀ ਰਹਿ ਜਾਂਦਾ। ਬਿਲਕੁਲ ਬਿਲਕੁਲ ਡਾਕਟਰ ਸਾਹਿਬ, ਇੱਥੇ ਲੈਣੇ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਫੇਰ ਦੁਬਾਰਾ ਅਪੀਲ ਤੇ ਬੇਨਤੀ ਕਰਦੀ ਹੈ ਵੀਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ ਟੀਵੀ 84 ਮਨੁੱਖੀ ਅੱਖਾਂ ਦਾ ਪਹਿਰੇਦਾਰ ਹੈ। ਅਸੀਂ ਚਾਹਾਂਗੇ ਕਿ ਤੁਸੀਂ ਟੀਵੀ 84 ਦੀ ਚੜ੍ਹਦੀ ਕਲਾ ਲਈ ਵੱਧ ਤੋਂ ਵੱਧ ਡੋਨੇਟ ਕਰੋ। ਡੋਨੇਟ ਕਰਨ ਲਈ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ ਟੀਵੀ 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-0137 ਐਵਨਿਊ ਲੌਂਗ ਆਈਲੈਂਡ ਸਿਟੀ, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਕਿਤੇ ਨਹੀਂ ਜਾਣਾ, ਮਿਲਦੇ ਹਾਂ ਆਫਟਰ ਦਿਸ ਸ਼ਾਰਟ ਬ੍ਰੇਕ।